ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 11 ਜੁਲਾਈ ਦਿਨ ਸ਼ਨੀਚਰਵਾਰ ਆਪਣੇ ਨਾਲ ਮਲੋਟ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੀ ਜਿਹੜੀ ਕੋਈ ਵੱਡੀ ਖਬਰ ਆ ਉਹ ਆਪਣੇ ਨਾਲ ਜਿਹੜੀ ਉਹ ਸਾਂਝੀ ਕਰਿਓ ਜੀ। ਜੀ, ਅੱਜ ਦੀ ਸਭ ਤੋਂ ਵੱਡੀ ਖਬਰ ਜੇ ਆਪਾਂ ਦੇਖੀਏ ਤਾਂ ਇੰਡੀਆ ਪੱਧਰ ਦੀ, ਜਿਹੜੀ ਕੌਮੀ ਪੱਧਰ ਦੀ ਆ, ਉਹ ਇਹੋ ਆ ਕਿ ਪਹਿਲਾਂ ਜਿਹੜੀ ਗੱਲ ਕਹੀ ਜਾ ਰਹੀ ਸੀਗੀ ਕਿ ਚਾਈਨੀਜ਼ ਫੌਜ ਜਿਹੜੀ ਆ ਉਹ ਪਿੱਛੇ ਹਟ ਗਈ ਆ, ਪਰ ਹੁਣ ਸੈਟੇਲਾਈਟ ਦੀ ਇੱਕ ਹੋਰ ਤਸਵੀਰ ਆਈ ਆ ਕਿ ਜੋ ਫਿੰਗਰ 4 ਦਾ ਇਲਾਕਾ ਹੈ, ਜਿੱਥੋਂ ਕੰਮ ਇਹ ਸਾਰਾ ਸ਼ੁਰੂ ਹੋਇਆ, ਅਸਲ ਦੇ ਵਿੱਚ ਪੈਂਗੋਂਗ ਝੀਲ ਤੋਂ ਇਹ ਕੰਮ ਸ਼ੁਰੂ ਹੋਇਆ, ਜਿਹੜੀ ਕਿ ਬਹੁਤ ਵੱਡਾ ਏਰੀਆ ਜਿਹੜਾ ਚਾਈਨਾ 'ਚ ਰੱਖਦੀ ਹੈ, ਥੋੜ੍ਹਾ ਜਿਹਾ ਏਰੀਆ ਇੰਡੀਆ 'ਚ ਹੈ। ਤਾਂ ਫਿੰਗਰ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਇੱਕ ਬਾਰਡਰ ਰੇਂਜ ਮਿੱਥੀ ਹੋਈ ਆ, ਜਿਹਦੇ ਵਿੱਚ 8 ਫਿੰਗਰ ਆ। ਚਾਈਨਾ ਕਹਿੰਦਾ ਹੈ ਕਿ ਇਹਨਾਂ ਦਾ ਜਿਹੜਾ ਏਰੀਆ, ਯਾਨੀ ਜਿਹੜੀ ਐਕਚੁਅਲ ਲਾਈਨ ਆਫ ਕੰਟਰੋਲ ਆ, ਉਹ ਹੈਗੀ ਆ 2 ਫਿੰਗਰ, ਅਤੇ ਇਹ ਦਾਅਵਾ ਕਰਦੇ ਆ ਕਿ ਸਾਡਾ ਇਲਾਕਾ ਜਿਹੜਾ 6 ਫਿੰਗਰ ਤੀਕ ਆ। ਤਾਂ ਬਹਰਹਾਲ ਤਸਵੀਰਾਂ ਜਿਹੜੀਆਂ ਉਹ ਇਹ ਕਹਿੰਦੀਆਂ ਨੇ ਕਿ ਗੱਲਬਾਤ ਬੇਸ਼ੱਕ ਚੱਲੀ ਆ, ਪਰ ਫਿੰਗਰ 4 ਇਲਾਕੇ ਦੇ ਵਿੱਚ ਹਾਲੇ ਵੀ ਉਹਨਾਂ ਦੀ ਅੱਛੀ ਖਾਸੀ ਤਾਦਾਦ ਆ। ਤਾਂ ਗੱਲਬਾਤ ਜਿਹੜੀ ਆ ਉਹ ਜਾਰੀ ਆ, ਪਰ ਫਿਰ ਵੀ ਜੋ ਦਾਅਵੇ ਕੀਤੇ ਜਾ ਰਹੇ ਸਨ ਉਹਨਾਂ ਨੂੰ ਇੱਕ ਵੱਡਾ ਝਟਕਾ ਹੈ। ਜੇ ਆਪਾਂ ਕਰੋਨਾ ਦੀ ਗੱਲ ਕਰੀਏ ਤਾਂ ਦਿੱਲੀ ਦੀਆਂ ਸਾਰੀ ਯੂਨੀਵਰਸਿਟੀਆਂ ਦੀ ਪ੍ਰੀਖਿਆ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਆ, ਕਿਉਂਕਿ UGC ਨੇ ਕਿਹਾ ਸੀਗਾ ਪਿੱਛੇ ਦੇ ਕਿ ਪ੍ਰੀਖਿਆਵਾਂ ਜਿਹੜੀਆਂ ਲਈਆਂ ਜਾਣਗੀਆਂ, ਪਰ ਬਹਰਹਾਲ ਦਿੱਲੀ ਨੇ ਇਹ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ। ਪਠਾਨਕੋਟ 'ਚ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ, ਇੱਕ ਮੌਤ ਹੋਈ ਹੈ। ਇਸ ਤੋਂ ਇਲਾਵਾ ਜਲੰਧਰ ਦੇ RTA ਬਰਿੰਦਰ ਸਿੰਘ ਨੂੰ ਕਰੋਨਾ ਹੋਇਆ ਤਾਂ ਕਾਫੀ ਹਿਲਜੁਲ ਆ। ਇੱਕ ਰੋਪੜ ਦੀ DC ਹੈ ਬੀਬੀ, ਜਿਹੜੀ ਉਹਨੂੰ ਵੀ ਕਰੋਨਾ ਹੋਇਆ, ਔਰ ਉਹਦੇ ਪਤੀ ਹੈ ਜਿਹੜੇ ਉਹ ਵੀ ਅਫਸਰ ਹੈ, ਉਹ ਵੀ ਪੋਜ਼ੀਟਿਵ ਪਾਏ ਗਏ ਆ। ਇਸ ਤੋਂ ਇਲਾਵਾ ਇੱਕ ਮੰਤਰੀ ਵੀ ਕੁਆਰੰਟੀਨ ਦੇ ਵਿੱਚ ਆ। ਜਲੰਧਰ ਦੇ ਵਿੱਚ ਅੱਜ 75 ਮਾਮਲੇ ਜਿਹੜੇ ਇੱਕੋ ਵਾਰੀ ਨਿਕਲੇ ਆ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਆ ਕਿ ਇੱਕ ਗਰਭਵਤੀ ਔਰਤ ਨੂੰ ਬਿਨਾਂ ਟੈਸਟ ਕੀਤਿਆਂ, ਯਾਨੀ ਉਹਦੇ ਸੈਂਪਲ ਲਏ ਤੋਂ ਬਿਨਾਂ ਹੀ ਇਹਨਾਂ ਨੇ ਕਰੋਨਾ ਪੋਜ਼ੀਟਿਵ ਐਲਾਨ ਦਿੱਤਾ। ਤਾਂ ਬਹਰਹਾਲ ਕੁਛ ਸਿਆਸੀ ਖਬਰਾਂ ਨੇ, ਜਿੱਦਾਂ ਲਾ ਲਓ ਕਿ ਬ੍ਰਹਮਪੁਰਾ ਸਾਹਿਬ ਵਡੇਰੀ ਉਮਰ ਦੇ ਵਿੱਚ ਅੱਜ ਵੀ ਬੜੀਆਂ ਸੁਰਖੀਆਂ ਬਟੋਰ ਰਹੇ ਆ। ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਅਕਾਲੀ ਦਲ 'ਚ ਵਾਪਸੀ ਦੀਆਂ ਜਿਹੜੀਆਂ ਖਬਰਾਂ ਨੇ ਉਹ ਮਤਲਬ ਕਿ ਬੇਬੁਨਿਆਦ ਆ। ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਡਾਕਟਰ ਦਲਜੀਤ ਚੀਮਾ ਨਾਲ ਪਿਛਲੇ ਦਿਨ ਹੀ ਨਹੀਂ ਹੋਈ। ਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੋਇਆ ਕਿ ਮੁਲਾਕਾਤ ਆਪਣੀ ਥਾਂ 'ਤੇ ਆ, ਗੱਲਬਾਤ ਆਪਣੀ ਥਾਂ 'ਤੇ ਆ, ਪਰ ਮੇਰਾ ਸਟੈਂਡ ਆਪਣੀ ਥਾਂ 'ਤੇ ਆ ਕਿ ਹੁਣ ਐਸਾ ਨਿਕਟਵਰਤੀ ਸਮੇਂ ਦੇ ਵਿੱਚ ਨਹੀਂ ਹੋ ਸਕਦਾ ਮੈਂ ਕਿ ਅਕਾਲੀ ਦਲ 'ਚ ਚਲੇ ਜਾਊਂਗਾ। ਸੋ ਰਣਜੀਤ ਸਿੰਘ ਬ੍ਰਹਮਪੁਰਾ ਸਾਫ਼ ਕਰਦੇ ਪਏ ਆ, ਪਰ ਦੂਜੇ ਪਾਸੇ ਮਸ਼ਕਾਂ ਜਾਰੀ ਆ। ਕੁਛ ਜਿਹੜੇ ਨਾਰਾਜ਼ ਅਕਾਲੀ ਵਰਕਰ ਆ ਉਹਨਾਂ ਨੂੰ ਵੀ ਵਰਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਤੁਸੀਂ ਇਸ ਸਾਈਡ ਆ ਜਾਓ, ਇਹ ਸਾਈਡ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਸੇਫ ਸਾਈਡ ਸਾਬਤ ਹੋ ਸਕਦੀ ਆ। ਤਾਂ ਖੈਰ ਇੱਧਰ ਜੌੜਾ ਫਾਟਕ ਮਾਮਲੇ ਦੇ ਵਿੱਚ ਜੋ ਇੱਕ ਵੱਡੀ ਇਸ ਵੇਲੇ ਮੈਂ ਕਹੂੰਗਾ ਕਿ ਪਹਿਲ ਕਦਮੀ ਕੀਤੀ ਗਈ ਆ GRP ਵੱਲੋਂ, ਤਾਂ ਉਹਦੇ ਵਿੱਚ ਮਿੱਠੂ ਮੈਦਾਨ ਦਾ ਨਾਂ ਆਇਆ ਹੈ। ਸੋ ਜਿਹੜੀ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਆ ਤਾਂ ਇਹਦੇ ਵਿੱਚ ਇੱਕ ਐਸਾ ਨਾਮ ਆਇਆ ਜਿਹੜਾ ਕਿ ਦੂਸਰੀ ਜਿਹੜੀ ਇਹਨਾਂ ਦੀ ਆਪਣੀ ਇੱਕ ਇਨਕੁਆਇਰੀ ਸੀਗੀ ਉਹਦੇ ਵਿੱਚ ਛੁੱਟ ਗਿਆ, ਮਤਲਬ ਕਿ ਨਹੀਂ ਆਇਆ ਸੀਗਾ। ਤਾਂ ਬਹਰਹਾਲ ਹੁਣ ਜਿਹੜਾ ਚਲਾਨ ਪੇਸ਼ ਕੀਤਾ ਗਿਆ GRP ਵੱਲੋਂ, ਤਾਂ ਉਹਦੇ ਵਿੱਚ ਮਿੱਠੂ ਮੈਦਾਨ ਜਿਹੜਾ ਕਿ ਬਹੁਤ ਮਿੱਠਾ ਸਿੱਧੂ ਪਰਿਵਾਰ ਦਾ ਨਜ਼ਦੀਕੀ ਆ, ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਮਿੱਠੂ ਹੈ ਜਿਹੜਾ ਹੁਣ ਕੁੜੱਤਣ ਦਾ ਫਲ ਕਿਤੇ ਨਾ ਕਿਤੇ ਚੱਕੇਗਾ। ਤਾਂ ਮਿੱਠੂ ਮੈਦਾਨ ਇਸ ਵੇਲੇ ਮੈਂ ਕਹੂੰਗਾ ਕਿ ਕਸੂਤਾ ਫਸਦਾ ਨਜ਼ਰ ਆਉਂਦਾ ਹੈ।
ਕਸੂਤਾ ਇਉਂ ਫਸਦਾ ਨਜ਼ਰ ਆ ਰਿਹਾ ਕਿਉਂਕਿ ਸਿੱਧੂ ਪਰਿਵਾਰ ਵੀ ਹੁਣ ਸਿੱਧੀ ਜਿਹੜੀ ਪਾਵਰ ਰੱਖਦਾ ਸੀਗਾ, ਕਿਤੇ ਨਾ ਕਿਤੇ ਉਹ ਪਾਵਰ ਜਿਹੜੀ ਆ ਕਰੰਟਹੀਣ ਹੋਈ ਪਈ ਆ। ਖੈਰ ਦੇਖੋ, ਇਹ GRP ਦੀ ਜਿਹੜੀ ਚਾਰਜਸ਼ੀਟ ਆ ਉਹਦੇ ਵਿੱਚ ਮਿੱਠੂ ਮਦਾਨ ਜਿਹੜਾ ਕਿ ਨਵਜੋਤ ਸਿੱਧੂ ਦਾ ਬਹੁਤ ਨਜ਼ਦੀਕੀ ਸੀ, ਉਹਦਾ ਨਾਂ ਆਇਆ। ਤਾਂ ਇਸ ਹਾਦਸੇ ਦੇ ਵਿੱਚ ਤੁਹਾਨੂੰ ਸਭ ਨੂੰ ਯਾਦ ਹੋਣਾ ਕਿ 70 ਤੋਂ ਵੱਧ ਬੰਦੇ ਜਿਹੜੇ ਆ ਮਾਰੇ ਗਏ ਸਨ। ਤਾਂ ਇੱਧਰ ਇੱਕ ਬੰਦੀ ਸਿੰਘਾਂ ਨਾਲ ਜੁੜੀ ਖਬਰ ਆ ਕਿ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਚੱਲ ਰਹੀ ਸੀਗੀ ਨਾਭਾ ਜੇਲ੍ਹ ਦੇ ਵਿੱਚ, ਉਹ ਉਹਨਾਂ ਨੇ ਖਤਮ ਕਰ ਦਿੱਤੀ ਹੈ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਖਬਰ ਕਰਦੇ ਜਾਈਏ, ਵਿਕਾਸ ਦੁਬੇ ਅਜੇ ਵੀ ਜਿਹੜਾ ਸੁਰਖੀਆਂ ਦੇ ਵਿੱਚ ਛਾਇਆ ਆ। ਵਿਕਾਸ ਦੁਬੇ ਦੀ ਪਤਨੀ ਨੇ ਕਿਹਾ ਵੀ ਲੋੜ ਪਈ ਤਾਂ ਚੁੱਕਾਂਗੀ ਹਥਿਆਰ। ਹਾਂਜੀ ਦੇਖੋ, ਇਹ ਐਨਕਾਊਂਟਰ ਹੈ ਨਾ ਜਿਹੜਾ, ਉਹ ਹਾਲ ਦੀ ਘੜੀ ਮੈਂ ਕਹੂੰਗਾ ਕਿ ਸੁਰਖੀਆਂ ਚੋਂ ਲਹਿੰਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਯੂਪੀ ਪੁਲਿਸ ਦੀ ਜਿਹੜੀ ਕਹਾਣੀ ਆ ਉਹ ਇੰਨੀ ਕਮਜ਼ੋਰ ਪੈ ਗਈ ਕਿ ਉਹ ਹੁਣ ਜਿੱਦਾਂ ਤੁਸੀਂ ਵੇਖੋ ਕਿ ਇਹਨਾਂ ਦੇ ਆਪਣੇ ਜਿਹੜੇ ਕੁਝ ਸਾਬਕਾ ਪੁਲਿਸ ਅਫਸਰ ਆ ਤੇ ਬੜੇ ਤਕੜੇ ਪੁਲਿਸ ਅਫਸਰ ਆ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸੁਪਰ ਕਾਪਸ ਰਹੇ ਆ ਜਿਹੜੇ ਕਿਸੇ ਟਾਈਮ ਦੇ, ਜਿੱਦਾਂ NCS ਥਾਣਾ ਆ, IPS ਰਿਟਾਇਰਡ ਨੇ, ਉਹ ਮੇਰੇ ਖਿਆਲ ਨਾਲ ਪਿਛਲੇ ਸਾਲ ਹੀ ਰਿਟਾਇਰਡ ਹੋਇਆ, ਤੇ ਕੇਰਲ ਦੇ DGP ਰਹੇ ਆ। ਉਹਨਾਂ ਨੇ ਬਹੁਤ ਜ਼ਿਆਦਾ ਮੈਂ ਕਹੂੰਗਾ ਕਿ ਬੜੇ ਵੱਡੇ ਵੱਡੇ ਸ਼ੋਜ਼ ਦੇ ਵਿੱਚ ਆ ਕੇ ਇਸ ਸਾਰੀ ਕਹਾਣੀ ਦੇ ਪੋਤੜੇ ਫੋਲ ਦਿੱਤੇ ਆ। ਤੇ ਉਹ ਇੱਕ ਟਵੀਟ ਕਰਦੇ ਆ, ਵੈਸੇ 1-2 ਦਿਨ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ, ਕਈ ਸਵਾਲ ਚੁੱਕੇ ਸੀਗੇ। ਉਹ ਟਵੀਟ ਬੜਾ ਚਰਚਾ ਦਾ ਵਿਸ਼ਾ ਕਿ ਵਿਕਾਸ ਦੇ ਵਿੱਚ ਕੁਐਸਚਨ ਮਾਰਕ really big question mark the same stupid story which they had for his Ed Mishra tried to snatch weapon and run away. Only difference in script this time, the car overturned. Who in the world would believe in such an improbable story that confirms cover up complete now? ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ NCS ਥਾਣਾ ਕੀ ਕਹਿ ਰਿਹਾ ਕਿ ਇਹ ਸਭ ਕੁਝ ਕਵਰ ਅਪ ਲਈ ਕੀਤਾ ਜਾ ਰਿਹਾ, ਕਿ ਜੋ ਇਹਦਾ ਸਾਥੀ ਸੀਗਾ ਪਿਛਲੀ ਸਟੋਰੀ ਦੇ ਵਿੱਚ ਉਹ ਵੀ ਇਸ ਤਰ੍ਹਾਂ ਹੀ ਦੱਸਿਆ ਗਿਆ, ਬਸ ਸਿਰਫ ਫਰਕ ਇਹ ਆ ਕਿ ਐਕਟੀ ਗੱਡੀ ਜਿਹੜੀ ਪਲਟੀ ਦਿਖਾ ਦਿੱਤੀ, ਉਧਰ ਪੈਂਚਰ ਦਿਖਾਈ। ਸੋ ਇਹ ਬਹੁਤ ਵੱਡੇ ਸਵਾਲ ਆ। ਫਿਰ ਅਨਿਲ ਸਵਰੂਪ ਜਿਹੜੇ ਕਿ ਇਸੇ ਹੀ ਕਹਿ ਲਈਏ ਕਿ ਮਹਿਕਮੇ ਦੇ ਆ, ਸਾਬਕਾ ਅਧਿਕਾਰੀ, ਤਾਂ ਉਹ ਵੀ ਕਹਿੰਦੇ ਆ ਕਿ have absolutely no sympathy for Vikas Dubey, but why did he surrender to the police officer? He wanted to escape. ਮਤਲਬ ਕਿ ਜੇ ਉਹਨੇ ਇਸ ਤਰ੍ਹਾਂ ਭੱਜਣਾ ਹੀ ਸੀਗਾ ਤਾਂ ਉਹਨੇ ਸਰੈਂਡਰ ਕਿਉਂ ਕੀਤਾ? ਹੁਣ ਇਹ ਵੇਖ ਲਓ ਕਿ ਪੁਲਿਸ ਅਫਸਰ ਜਿਹੜੇ ਕਿ ਇਹਨਾਂ ਦੇ ਬਹੁਤ ਵੱਡੇ ਪੁਲਿਸ ਅਫਸਰ, ਬਹੁਤ ਵੱਡੇ ਨਾਮ ਸੀ ਨੇ, ਤਾਂ ਉਹ ਵੀ ਇਹ ਸਾਰਾ ਕੁਝ ਕਹਿ ਰਹੇ ਆ। ਫਿਰ NCS ਥਾਣਾ ਦਾ ਇੱਕ ਟਵੀਟ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ, ਟਵਿੱਟਰ ਤੇ ਜਾਓਗੇ ਉਹ ਕਹਿੰਦੇ ਆ ਕਿ the dumbness of the cops in obnoxious same story, they could have cooked up a better story. Is an example written by Samyak while they were taking tea at Samtabad. ਉਹ ਕਹਿੰਦੇ ਇਹਦੇ ਨਾਲ ਤੇ ਚੰਗਾ ਸੀਗਾ ਕਿ ਉਦਾਹਰਨ ਦੇ ਤੌਰ ਤੇ ਕਹਾਣੀ ਜੇ ਬਣਾਉਣੀ ਸੀ ਤੇ ਕਹਿ ਦਿੰਦੇ ਕਿ ਕਿਸੇ ਢਾਬੇ ਤੇ ਰੁਕੇ ਹਾਂ, ਚਾਹ ਪੀਂਦੇ ਹਾਂ, ਉੱਥੇ ਨੂੰ ਸੱਪ ਵੱਢ ਗਿਆ, ਜਾਂ ਇਹ ਕਹਿ ਦਿੰਦੇ ਕਿ ਜਿਵੇਂ ਆਰਟੀਕਲ 15 ਫਿਲਮ ਦੇ ਵਿੱਚ ਇੱਕ ਮੁਲਜ਼ਮ ਹੁੰਦਾ ਤੇ ਉਹ ਟਰੱਕ ਦੇ ਅੱਗੇ ਆ ਜਾਂਦਾ ਅਚਾਨਕ, ਤੇ ਇਸ ਤਰ੍ਹਾਂ ਉਹ ਟਰੱਕ ਦੇ ਥੱਲੇ ਆ ਗਿਆ। ਇਸ ਤਰ੍ਹਾਂ ਕਹਿ ਦਿੰਦੇ ਕਿ ਹਾਂ ਭਾਈ ਉਹ ਸਾਈਨਾਈਡ ਖਾ ਗਿਆ, ਤਾਂ ਕੁਛ ਇਹਨਾਂ ਦੀ ਇੱਜ਼ਤ ਬਚ ਜਾਂਦੀ, ਕੁਛ ਮਤਲਬ ਕਿ ਕਹਾਣੀ ਜਿਹੜੀ ਉਹ ਜੱਜਦੀ। ਔਰ ਇਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਜੋ ਪੰਜਾਬ ਦੇ ਵਿੱਚ ਕਸ਼ਮੀਰ ਦੇ ਵਿੱਚ ਇਨਕਾਊਂਟਰ ਕੀਤੇ ਗਏ ਉਹਨਾਂ ਦੀਆਂ ਕਹਾਣੀਆਂ ਛੇਤੀ ਪਕੜ ਕੇ ਨਹੀਂ ਸੀ ਆਉਂਦੀਆਂ। ਸੋ ਐਸੀਆਂ ਟਿੱਪਣੀਆਂ ਆ ਰਹੀਆਂ ਤਾਂ ਮੈਂ ਸਮਝਦਾ ਕਿ ਦੇਖੋ ਦੁਬੇ ਤੇ ਮਰ ਗਿਆ, ਉਹਨੇ ਆਪਣੀ ਕੀਤੀ ਪਾਈ ਆ, ਚਲੋ ਜਾਇਜ਼ ਹੋਇਆ ਨਜਾਇਜ਼ ਹੋਇਆ, ਹੁਣ ਇਨਕੁਆਇਰੀ ਦਾ ਵਿਸ਼ਾ, ਪਰ ਆਪਣੀ ਨਜ਼ਰ ਦੇ ਵਿੱਚ ਤੇ ਬਹੁਤ ਗਲਤ ਹੋਇਆ। ਤਾਂ ਕਹਿਣ ਦਾ ਭਾਵ ਇਹ ਕਿ ਬਹੁਤ ਕੁਛ ਨੰਗਾ ਕਰ ਗਏ ਇਨਕਾਊਂਟਰ ਦੇ ਮਾਮਲੇ 'ਚ। ਇਹ ਇਨਕਾਊਂਟਰ ਹੈ ਨਾ ਜਿਹੜਾ ਬਹੁਤ ਕੁਛ ਨੰਗਾ ਕਰ ਗਿਆ, ਪੁਰਾਣੀਆਂ ਕਹਾਣੀਆਂ ਨੂੰ ਵੀ ਭੁੱਲ ਗਿਆ। ਸੋ ਆਪਾਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਉਹਦੇ ਵੱਲ ਪਰਤੀਏ। ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਜਿਹੜੇ ਆ ਉਹ ਇਸ ਕਹਾਣੀ ਨੂੰ ਸਾਫ਼ ਕਰ ਰਹੇ ਨੇ, ਸਾਫ਼ ਕਰ ਰਹੇ ਆ ਕਿ ਇਹ ਕਹਾਣੀ ਟੋਟਲੀ ਫੇਕ ਫਾਲਸ ਨਜ਼ਰ ਆਉਂਦੀ ਆ। ਤਾਂ ਗੱਲ ਰਹੀ ਆ ਦੁਬੇ ਦੀ, ਦੁਬੇ ਦਾ ਜਿਹੜਾ ਮ੍ਰਿਤਕ ਸਰੀਰ ਸੀਗਾ ਉਹਨੂੰ ਲੈਣ ਵਾਸਤੇ ਇਹਦੇ ਘਰ ਦੇ ਤਾਂ ਨਹੀਂ ਆਏ, ਭਣਵਈਆ ਆਇਆ ਉਹਦਾ। ਔਰ ਜਦੋਂ ਉਹਦਾ ਸੰਸਕਾਰ ਕਰਨਾ ਸੀਗਾ ਤੇ ਦੱਸਦੇ ਆ ਕਿ ਉਹਦੀ ਵਾਈਫ ਉੱਥੇ ਪਹੁੰਚੀ ਆ, ਰਿਚਾ ਉਹਦਾ ਨਾਮ ਆ। ਔਰ ਮੈਂ ਦਿਲਚਸਪ ਗੱਲ ਦੱਸਾਂ ਤੁਹਾਨੂੰ, ਵੈਸੇ ਨਿੱਜੀ ਜ਼ਿੰਦਗੀ ਦੀ ਗੱਲ ਨਹੀਂ ਕਰਨੀ ਚਾਹੀਦੀ ਪਰ ਚਰਚਾ ਦਾ ਵਿਸ਼ਾ ਹੈ ਕਿ ਜਿਹੜੀ ਇਹ ਬੀਬੀ ਆ ਰਿਚਾ, ਇਹਦੀ ਲਵ ਮੈਰਿਜ ਸੀਗੀ ਵਿਕਾਸ ਦੇ ਨਾਲ, ਔਰ ਜਿਹੜਾ ਵਿਕਾਸ ਸੀ ਉਹਨੇ ਲਵ ਮੈਰਿਜ ਆਪਣੇ ਦੋਸਤ ਦੀ ਭੈਣ ਦੇ ਨਾਲ ਹੀ ਕੀਤੀ ਸੀਗੀ। ਰਿਚਾ ਇਹਦੇ ਦੋਸਤ ਦੀ ਭੈਣ ਸੀਗੀ। ਤਾਂ ਖੈਰ ਉਹ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਵੀ ਆ ਬੀਬੀ, ਮੇਰੇ ਖਿਆਲ ਦੇ ਨਾਲ ਇਹਨੂੰ ਹਿਰਾਸਤ ਦੇ ਵਿੱਚ ਵੀ ਗਿਆ ਸੀ, ਪਤਾ ਨਹੀਂ ਅਰੈਸਟ ਪਾਈ ਆ ਕਿ ਨਹੀਂ ਪਾਈ।
ਇਹਨੂੰ ਤੇ ਇਹਦੇ ਸਪੁੱਤਰ ਨੂੰ ਲਿਆ ਸੀਗਾ। ਤਾਂ ਖੈਰ ਉਹਨੇ ਉੱਥੇ ਜਿਹੜੀ ਗੱਲ ਕਹੀ, ਉਹਨੇ ਆਖਿਆ ਕਿ ਜਿਹੋ ਜਿਹਾ ਜਿਹਨੇ ਸਲੂਕ ਕੀਤਾ ਉਹੋ ਜਿਹਾ ਹੁਣ ਮੈਂ ਕਰੂੰਗੀ, ਸਭ ਤੋਂ ਮੈਂ ਸਿਖਾਊਂਗੀ, ਜੇ ਜ਼ਰੂਰਤ ਪਈ ਤੇ ਮੈਂ ਹਥਿਆਰ ਚੁੱਕਣ ਤੋਂ ਸੰਕੋਚ ਨਹੀਂ ਕਰਨਾ। ਇਹ ਉਹਦਾ ਇੱਕ ਸਿੱਧੇ ਬੋਲ ਸੀਗੇ ਕਿ ਜੇ ਲੋੜ ਪਈ ਹੁਣ ਮੈਂ ਸਬਕ ਸਿਖਾਊਂਗੀ। ਹੁਣ ਕਿੰਨੇ ਕਿਸ ਤਰ੍ਹਾਂ ਦਾ ਸਲੂਕ ਕੀਤਾ ਇਹ ਵੇਖਣ ਵਾਲੀ ਗੱਲ ਆ ਕਿ ਕੀ ਇਹ ਸਭ ਕੁਝ ਰਾਜਨੀਤਿਕ ਸ਼ਹਿ ਤੇ ਹੋਇਆ, ਮਤਲਬ ਕਿ ਵਿਕਾਸ ਦੁਬੇ ਨੇ ਐਡਾ ਤਕੜਾ ਕਾਂਡ ਅੰਜਾਮ ਦਿੱਤਾ ਤਾਂ ਕੀ ਰਾਜਨੀਤਿਕ ਲੋਕਾਂ ਨੇ ਸ਼ਾਇਦ ਉਹਨੂੰ ਉਕਸਾਇਆ ਹੋਵੇ ਕਿ ਕੋਈ ਗੱਲ ਨਹੀਂ ਕਰਦੇ ਤੂੰ, ਜੇ ਕੋਈ ਆਉਂਦਾ। ਕਿਉਂਕਿ ਦੇਖੋ ਜੇ ਥਾਣੇ ਚੋਂ ਮੁਖਬਰੀ ਹੋ ਚੁੱਕੀ ਸੀ ਤੇ ਵਿਕਾਸ ਦੁਬੇ ਦੇ ਪੋਲੀਟੀਕਲ ਰਿਸ਼ਤੇ ਸੀਗੇ ਤਾਂ ਜ਼ਾਹਰਾ ਜੀ ਗੱਲ ਹੈ ਉਹਨੇ ਕਿਸੇ ਨਾ ਕਿਸੇ ਪੋਲੀਟੀਕਲ ਆਪਣੇ ਆਕੇ ਨੂੰ ਜਾਂ ਉਹਦੇ ਥੱਲੇ ਜਿਹੜਾ ਕੋਈ ਕੰਮ ਕਰਦਾ ਹੈ ਉਹਨੂੰ ਜ਼ਰੂਰ ਕਾਲ ਕੀਤੀ ਹੋਏਗੀ। ਤਾਂ ਇਹ ਕਿਵੇਂ ਨਿਕਲਣਾ ਹੁਣ ਕਿ ਉਹ ਫੋਨ ਜਿਹੜਾ ਵਰਤਦਾ ਸੀਗਾ, ਜੇ ਉਹਦੀ ਕਾਲ ਡਿਟੇਲ ਰਿਕਾਰਡ ਸਾਰਾ ਨਿਕਲੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ। ਇੱਕ ਚੀਜ਼ ਮੈਂ ਉੱਥੇ ਦੱਸਣਾ ਭੁੱਲ ਗਿਆ ਤੁਹਾਨੂੰ, ਉਹ ਬੜੀ ਇੰਟਰਸਟਿੰਗ ਆ ਕਿ ਜਿੰਨੇ ਪੁਲਿਸ ਵਾਲੇ ਮਰੇ ਸਨ, ਬਹੁਤ ਮਾੜੀ ਹੋਈ ਵਿਚਾਰਿਆਂ ਦੇ ਨਾਲ, ਟੱਬਰ ਉੱਜੜ ਗਿਆ, ਹਮਦਰਦੀ ਆ। ਤਾਂ ਉਹਨਾਂ ਦੇ ਵਿੱਚੋਂ ਇੱਕ ਸੀ ਸੁਲਤਾਨ ਸਿੰਘ, ਉਹਦੀ ਵਿਧਵਾ ਜਿਹੜੀ ਬੀਬੀ ਉਰਮਿਲਾ, ਉਹਨੇ ਕੱਲ ਇੱਕ ਗੱਲ ਬਹੁਤ ਵਧੀਆ ਕਹੀ। ਉਹ ਕਹਿੰਦੀ ਕਿ ਮੈਂ ਸੰਤੁਸ਼ਟ ਹਾਂ, ਮਤਲਬ ਇਹਦੀ ਮੌਤ ਤੇ ਮੈਂ ਸੰਤੁਸ਼ਟ ਹਾਂ, ਪਰ ਦੱਸੋ ਵੀ ਜਿਹੜੇ ਬੰਦੇ ਨੂੰ ਬੈਕਿੰਗ ਕਰਦੇ ਸੀਗੇ ਉਹਨਾਂ ਦਾ ਕੀ ਬਣੂ। ਮਤਲਬ ਕਿ ਵੇਖੋ ਕਿੰਨਾ ਵੱਡਾ ਸਵਾਲ ਉਸ ਬੀਬੀ ਦੀ, ਜਿਹੜੀ ਕਿ ਖੁਦ ਵਿਧਵਾ ਹੋਈ ਹੈ ਇਹਦੇ ਹੱਥੋਂ, ਵਿਕਾਸ ਦੇ ਹੱਥੋਂ। ਉਹ ਕਹਿੰਦੀ ਠੀਕ ਹੈ ਮਰ ਗਿਆ, ਮੈਂ ਸੈਟਿਸਫਾਈਡ ਹਾਂ, ਪਰ ਰੌਲਾ ਇਹ ਹੈ ਕਿ ਜੋ ਲੋਕ ਉਹਨੂੰ ਬੈਕਿੰਗ ਦਿੰਦੇ ਸਨ ਉਹਨਾਂ ਦਾ ਕੀ ਬਣੇਗਾ, ਉਹਨਾਂ ਨੂੰ ਸਾਹਮਣੇ ਕੌਣ ਲਿਆਊਗਾ। ਤਾਂ ਮੇਰਾ ਦੇਖੋ ਹੁਣ ਬਹੁਤ ਵੱਡੇ ਚਿਹਰੇ ਤੇ ਇਸ ਖੇਡ ਦੇ ਵਿੱਚੋਂ ਸਾਹਮਣੇ ਨਹੀਂ ਜੇ ਆਉਣਗੇ, ਪਰ ਰੌਲਾ ਇਹ ਹੈ ਕਿ ਜਿਨ੍ਹਾਂ ਨੇ ਮੁਖਬਰੀ ਕੀਤੀ, ਜਿਨ੍ਹਾਂ ਨੇ ਇਹਦੇ ਨਾਲ ਰਲ ਕੇ ਖਾਧਾ, ਆਪਣੇ ਦੇਸ਼ ਦੇ ਨਾਲ, ਆਪਣੀ ਡਿਊਟੀ ਦੇ ਨਾਲ ਧਰੋਹ ਕੀਤਾ, ਉਹਨਾਂ ਲੋਕਾਂ ਨੂੰ ਤੇ ਰਿਕਾਰਡ ਤੇ ਲਿਆਂਦਾ ਜਾ ਸਕਦਾ ਨਾ। ਉਹ ਤਾਂ ਕੋਈ ਬਹੁਤਾ ਲੰਮਾ ਚੌੜਾ ਖੇਡ ਨਹੀਂ ਹੈ। ਪਰ ਮੈਨੂੰ ਇਹੀ ਲੱਗਦਾ ਕਿ ਪੁਲਿਸ ਨੇ ਸ਼ਾਇਦ ਆਪਣਾ ਭੇਤ ਖੁੱਲ੍ਹਣ ਤੋਂ ਹੀ ਜ਼ਿਆਦਾ ਡਰ ਮਹਿਸੂਸ ਕੀਤਾ ਕਿ ਸਾਡਾ ਭੇਤ ਬਹੁਤ ਖੁੱਲ੍ਹ ਜਾਏਗਾ। ਕਿਉਂਕਿ ਜਿੱਦਾਂ ਤੁਸੀਂ ਦੇਖੋਗੇ ਉਹਦਾ ਕੈਸ਼ੀਅਰ ਹੈ ਜਿਹੜਾ ਕਿ 4000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰਦਾ ਸੀਗਾ, ਬਾਅਦ ਚ ਅਰਬਾਪਤੀ ਬਣ ਗਿਆ, ਉਹ ਕਰੋੜਾਪਤੀ ਅਰਬਾਪਤੀ, ਪਤਾ ਕਿੰਨੀ ਕੁ ਜਾਇਦਾਦ ਹੈ। ਤੇ ਉਹਦੀਆਂ SSP ਦੇ ਨਾਲ ਤਸਵੀਰਾਂ ਨਜ਼ਰ ਆਉਂਦੀਆਂ ਜਿਹਦੇ ਚ SSP ਝੁੱਗੂ ਬਣ ਕੇ ਖਲੋਤਾ। ਸੋ ਇਹ ਚੀਜ਼ਾਂ ਸ਼ਾਇਦ ਪੁਲਿਸ ਨੂੰ ਡਰਾ ਰਹੀਆਂ ਸਨ। ਉਹ ਦੇਖੋ ਜੇ ਇਹ ਹਾਲ ਰਿਹਾ ਨਾ, ਵੈਸੇ ਚਲੋ ਇਸ ਐਨਕਾਊਂਟਰ ਤੇ ਹੋਰ ਬਹਿਸ ਬਸਈਆ ਮੈਨੂੰ ਨਹੀਂ ਲੱਗਦਾ ਜ਼ਿਆਦਾ ਹੋਊਗਾ, 1-2 ਦਿਨ ਦੀ ਗੱਲ ਆ। ਪਰ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਹੁਣ ਮੀਡੀਆ ਕਵਰੇਜ ਹੋਈ ਆ, ਜਿਸ ਤਰ੍ਹਾਂ ਦੀ ਪ੍ਰੋਫਾਈਲਿੰਗ ਕਰ ਦਿੱਤੀ ਗਈ ਆ, ਜਿਸ ਤਰ੍ਹਾਂ ਕੰਟਰੋਵਰਸੀ ਹੋ ਗਈ ਅੱਗੇ ਚੱਲ ਕੇ, ਜਿਸ ਤਰ੍ਹਾਂ ਕਹਾਣੀ ਝੂਠੀ ਪਾਈ ਗਈ ਹੈ, ਇਹਦਾ ਇੱਕ ਇੰਪੈਕਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਏਗਾ ਕਿ ਮਸਲਨ ਉਦਾਹਰਣ ਦੇ ਤੌਰ ਤੇ ਲਾਰੈਂਸ ਬਹੁਤ ਤਕੜਾ ਗੈਂਗਸਟਰ ਹੈ, ਪੰਜਾਬ ਦਾ ਗਰੋਹ ਹੈ ਜੀ। ਲਾਰੈਂਸ ਨੇ ਨਾਲ ਦੀ ਨਾਲ ਅਦਾਲਤ ਦੇ ਵਿੱਚ ਗੁਹਾਰ ਲਾਈ ਆ ਕਿ ਮੈਨੂੰ ਜਿੱਦਣ ਵੀ ਪੇਸ਼ ਕਰਨ ਲਿਆਉਣਾ ਮੈਨੂੰ ਹੱਥ ਖੜੀ ਲਾ ਕੇ ਲਿਆਓ ਤੇ ਮੇਰੀ ਸਿਕਿਉਰਿਟੀ ਵਧਾਓ, ਮੈਨੂੰ ਖਤਰਾ ਐਨਕਾਊਂਟਰ ਕਰ। ਜਿਹੜੀ ਹਾਂ ਚੀਜ਼ ਦੀ ਆ ਨਾ, ਇਹ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਜ਼ਿੰਮੇਵਾਰੀ ਨਾਲ ਸੋਚ ਸਮਝ ਕੇ ਕਿ ਮੰਨ ਲਓ ਮਸਲਨ ਮੈਂ ਆਪਣੀ ਉਦਾਹਰਨ ਦਿੰਦਾ, ਇਹੋ ਜਿਹੇ ਪੁੱਠੇ ਕੰਮਾਂ 'ਚ ਕਿਸੇ ਦੀ ਉਦਾਹਰਨ ਨਹੀਂ ਦੇਣੀ ਚਾਹੀਦੀ ਕਿ ਮਸਲਨ ਮੈਂ ਕਿਸੇ ਵੀ ਤਰੀਕੇ ਨਾਲ ਕ੍ਰਾਈਮ ਦੀ ਦੁਨੀਆ 'ਚ ਚੱਲ ਗਿਆ, ਜਰਾਇਮ ਦੀ ਦੁਨੀਆ 'ਚ ਇੱਕ ਮੌਕੇ ਤੇ ਜਾ ਕੇ ਮੇਰੇ ਮਨ 'ਚ ਧੁੜਕੂ ਲੱਗਾ ਕਿ ਮਨਾ ਯਾਰ ਮਰ ਜਾਵਾਂਗੇ ਇੱਥੇ ਤੇ ਪਿਛਾਂ ਨੂੰ ਚੱਲੀਏ, ਚਲੋ ਕੋਈ 4 ਸਾਲ 5 ਸਾਲ 10 ਸਾਲ ਜੇਲ੍ਹ ਚਲਾ ਕੇ ਕਿ ਜਿਹੜਾ ਜ਼ਿੰਦਗੀ ਦਾ ਬਚਿਆ ਵਕਵਾ ਉਹ ਟੱਬਰ 'ਚ ਕੱਟ ਲਾਂਗੇ ਯਾਰ, ਔਖੇ ਸੌਖੇ ਸੀ। ਤਾਂ ਉਹ ਵੀ ਬੰਦਾ ਸੋਚੇਗਾ ਯਾਰ ਕਿਤੇ ਮੈਂ ਸਰੈਂਡਰ ਹੋ ਗਿਆ ਤੇ ਚੱਕ ਕੇ ਮਾਰਨਾ ਪੈਣਾ, ਉਹਦੇ ਨਾਲੋਂ ਚੰਗਾ ਹੈ ਕਿ ਜਦ ਤੱਕ ਜੀ ਸਕਦਾ ਮੈਂ ਭੱਜਾ ਫਿਰਾਂ। ਜੀ ਜੀ, ਇਹ ਤਾਂ ਫਿਰ ਲੋਕਾਂ ਨੂੰ ਬਿਲਕੁਲ ਹੀ ਪੁਲਿਸ ਦੇ ਮੂਹਰੇ ਸਰੈਂਡਰ ਕਰਨ ਤੋਂ ਇੱਕ ਹਿਸਾਬ ਨਾਲ ਰੋਕਣ ਵਾਲੀਆਂ ਗੱਲਾਂ ਜਦੋਂ ਬਾਰ-ਬਾਰ ਇੱਦਾਂ ਦੀਆਂ ਵਾਰਦਾਤਾਂ ਪੁਲਿਸ ਦੇ ਹੱਥੀਂ ਜਿਹੜੀਆਂ ਉਹ ਵਾਪਰ ਰਹੀਆਂ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਜਿਹੜੇ ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੁਣ ਕੁਝ ਸਿੱਖ ਲੀਡਰ ਇੱਕ ਮੰਚ ਦੇ ਉੱਤੇ। ਹਾਂਜੀ, ਇਹ ਜਿਹੜੇ ਆ ਰਹੇ ਨੇ ਇਸ ਮੰਚ ਤੇ, ਤਾਂ ਇਹ ਬੜੇ ਇੰਟਰਸਟਿੰਗ ਨਾਮ ਨੇ, ਜਿੱਦਾਂ ਸੇਵਾ ਸਿੰਘ ਸੇਖਵਾਂ ਹੈਗੇ ਆ, ਹਰਪ੍ਰੀਤ ਸਿੰਘ ਜੀ ਗਰਚਾ, ਅਮਰੀਕ ਸਿੰਘ ਜੀ ਸ਼ਾਹਪੁਰ ਔਰ ਬੀਬੀ ਕਿਰਨਜੋਤ ਕੌਰ ਜਿਹੜੇ ਕਿ ਮਾਸਟਰ ਤਾਰਾ ਸਿੰਘ ਦੇ ਦੋਤਰੀ ਹੈ, ਤਾਂ ਮਹਿੰਦਰ ਸਿੰਘ ਹੁਸੈਨਪੁਰ ਵੀ ਸ਼ਾਮਿਲ ਹੈ। ਮਤਲਬ ਕਿ ਇੱਕ ਪਲੇਟਫਾਰਮ ਤੋਂ ਇਹਨਾਂ ਨੇ ਸਾਂਝੀ ਆਵਾਜ਼ ਚੁੱਕੀ ਆ। ਤੇ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਬੀਬੀ ਕਿਰਨਜੋਤ ਕੌਰ ਅਕਾਲੀ ਦਲ ਦੇ ਨੁਮਾਇੰਦੇ ਆ, ਅਕਾਲੀ ਦਲ 'ਚ ਰਹਿ ਕੇ ਇੱਕ ਬੜੀ ਦਲੇਰਾਨਾ ਸਟੇਟਮੈਂਟ ਜਾਰੀ ਕਰਦੇ ਉਹਦੇ ਮੁੱਦਿਆਂ ਤੇ ਬਹੁਤ ਵਧੀਆ, ਮਤਲਬ ਕਿ ਜਿੱਦਾਂ ਇੱਕ ਇੰਟਲੈਕਚੁਅਲ ਦੀ ਪਹੁੰਚ ਹੁੰਦੀ ਆ ਉਹਦੇ ਮੁਤਾਬਕ ਸਟੇਟਮੈਂਟਾਂ ਦਿੰਦੇ ਆ, ਜਿਹੜੀਆਂ
ਕਿ ਬਾਗੀ ਸੁਰਾਂ ਵਾਲੀਆਂ ਹੁੰਦੀਆਂ। ਤਾਂ ਉਹ ਸਾਰੀਆਂ ਚੀਜ਼ਾਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਬੀਬੀ ਕਿਰਨਜੋਤ ਕੌਰ ਨੂੰ ਵੀ ਮੰਚ ਮਿਲ ਗਿਆ। ਆਪਾਂ ਇਹ ਖਬਰ ਮੇਰੇ ਖਿਆਲ ਦੇ ਨਾਲ 3-4 ਮਹੀਨੇ ਪਹਿਲਾਂ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਸੀਗੀ, ਜਦੋਂ ਇਸ ਗੱਲ ਹੋ ਰਹੀ ਸੀਗੀ ਕਿ ਬੀਬੀ ਕਿਰਨਜੋਤ ਕੌਰ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਢੀਂਡਸੇ ਨੇ ਗੁਪਤ ਮੀਟਿੰਗ ਕੀਤੀ ਆ। ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਹੁਣ ਇੱਥੇ ਆ ਕੇ ਪ੍ਰਤੱਖ ਤੌਰ ਤੇ ਸਾਫ਼ ਹੁੰਦੀ ਨਜ਼ਰ ਆਉਂਦੀ ਹੈ ਕਿ ਇਹ ਸਾਰੇ ਲੀਡਰ ਜਿਹੜੇ ਆ, ਜਿਹੜੇ ਕਿ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਖਫਾ ਨੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੀੜਤ ਆ, ਉਹ ਇੱਕ ਸਟੇਜ ਤੇ ਆਉਣਗੇ। ਤਾਂ ਹੁਣ ਇਹਨਾਂ ਨੇ ਮੰਗ ਕੀ ਰੱਖੀ ਹੈ, ਕਹਿੰਦੇ ਕਿ ਯਾਰ ਤੁਸੀਂ ਕਿਹਨਾਂ ਨੂੰ ਪੜਤਾਲ ਦੇ ਦਿੱਤੀ ਆ? ਪੜਤਾਲ ਉਹਨਾਂ ਲੋਕਾਂ ਨੂੰ ਦਿੱਤੀ ਗਈ ਆ ਤੁਸੀਂ ਜਿਨ੍ਹਾਂ ਲੋਕਾਂ ਨੇ ਇਹਦੇ ਤੇ ਪਰਦਾਪੋਸ਼ੀ ਕੀਤੀ ਸੀ। ਇਹ ਬਹੁਤ ਵੈਲਿਡ ਪੁਆਇੰਟ ਆ, ਕਿਉਂਕਿ ਜਦੋਂ ਇਹ ਰੌਲਾ ਪਿਆ ਪਾਵਨ ਸਰੂਪ ਗਾਇਬ ਹੋਣ ਦਾ, ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਸਬ ਕਮੇਟੀ ਬਣਾਈ, ਉਹਦੇ ਵਿੱਚ ਤਕਰੀਬਨ ਬੰਦੇ ਉਹੀਓ ਆ ਜਿਨ੍ਹਾਂ ਬੰਦਿਆਂ ਨੇ 4 ਸਾਲ ਪਹਿਲਾਂ ਪਰਦਾਪੋਸ਼ੀ ਕੀਤੀ। ਮਤਲਬ ਕਿ ਪਰਦਾਪੋਸ਼ੀ ਕਿਸ ਤਰ੍ਹਾਂ ਕੀਤੀ? ਹਾਲ ਦੀ ਘੜੀ ਤੇ ਚਲੋ ਆਪਾਂ ਨੂੰ ਐਗਜ਼ੈਕਟ ਫਿਗਰ ਹੀ ਨਹੀਂ ਨਜ਼ਰ ਆ ਰਿਹਾ ਕਿ ਜੋ ਉੱਥੇ ਅਗਨ ਕਾਂਡ ਵਾਪਰਿਆ ਉਹਦੇ ਵਿੱਚ ਪਾਵਨ ਸਰੂਪ ਕਿੰਨੇ ਅਗਨ ਭੇਂਟ ਹੋਏ, ਕਿੰਨੇ ਤਲਾਬੇ ਗਏ ਜਾਂ ਕਿੰਨੇ ਪਾਣੀ ਨਾਲ ਖਰਾਬ ਹੋਏ, ਉਹ ਐਗਜ਼ੈਕਟ ਫਿਗਰ ਨਹੀਂ ਦੇ ਰਹੇ ਐਸਜੀਪੀਸੀ ਵਾਲੇ। ਤਾਂ ਦੂਜੀ ਚੀਜ਼ ਜਿਹੜੀ ਹੈ ਇਸ ਮੁੱਦੇ ਤੇ ਉਹ ਇਹ ਆ ਕਿ ਉਸ ਵੇਲੇ ਜਿਹੜੀ ਸਬ ਕਮੇਟੀ ਬਣੀ, ਉਹਨਾਂ ਨੇ ਇਹ ਵੇਖਣ ਦੀ ਥਾਂ ਤੇ ਕਿ ਕੁਤਾਹੀ ਕਿੱਥੇ ਹੋਈ ਆ, ਇਹ ਵੇਖਣ ਦੀ ਥਾਂ ਤੇ ਕਿ ਰਿਕਾਰਡ ਚੈੱਕ ਕਰੀਏ ਪਾਵਨ ਸਰੂਪ ਔਰ ਇਹ ਜਿਹੜੇ ਨੁਕਸਾਨੇ ਗਏ ਪਾਵਨ ਸਰੂਪ ਜਾਂ ਅਗਨ ਭੇਂਟ ਹੋਏ, ਉਹਨਾਂ ਨੂੰ ਰਿਕਾਰਡ ਤੇ ਲਿਆਉਣ ਦੀ ਥਾਂ ਤੇ ਕੀਤਾ ਕਿ ਆਪਾਂ ਇਹ ਕਰੀਏ ਜੀ ਗੁਰਦੁਆਰਾ ਰਾਮਸਰ ਸਾਹਿਬ ਹੈ ਜਿਹੜਾ, ਇਹਦੇ ਵਿੱਚ ਇੱਕ ਬਿਲਡਿੰਗ ਵਧੀਆ ਲਿਆ ਤਾਂ ਕਿ ਇਹੋ ਜਿਹੀ ਘਟਨਾ ਅੱਗੇ ਨਾ ਵਾਪਰੇ। ਪਰ ਜਿਹੜੀ ਵਾਪਰੀ ਹੈ ਉਹਦੇ ਤੇ ਉਹਨਾਂ ਨੇ ਪਰਦਾਦਾਰੀ ਕਰ ਦਿੱਤੀ। ਸੋ ਇਸੇ ਚੀਜ਼ ਦਾ ਹੀ ਇਹ ਰੌਲਾ ਪਾ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ ਕਿ ਇਸ ਤਰ੍ਹਾਂ ਜਿਹੜਾ ਮੁੱਦਾ ਚੁੱਕਿਆ ਜਾਣਾ ਚਾਹੀਦਾ ਕਿ ਘੱਟੋ ਘੱਟ ਐਸਜੀਪੀਸੀ ਦੇ ਵਿੱਚ ਵੀ ਹੁਣ ਇੱਕ ਵਿਰੋਧੀ ਧਿਰ ਜਿਹੜੀ ਆ ਸਰਗਰਮ ਹੋਈ ਆ, ਰਹਿਣੀ ਚਾਹੀਦੀ ਆ। ਔਰ ਮੈਂ ਤੁਹਾਨੂੰ ਕੁਝ 1-2 ਹੋਰ ਗੱਲਾਂ ਇਹਦੇ ਨਾਲ ਜੋੜ ਦਿੰਦਾ ਵਾਂ ਜਿਹੜੀਆਂ ਕਿ ਇੰਟਰਸਟਿੰਗ ਬਣਾ ਦੇਣਗੀਆਂ ਤੁਹਾਡੀ ਸਿੱਖ ਰਾਜਨੀਤੀ ਦੇ ਵਿੱਚ ਦਿਲਚਸਪੀ ਜੀ। ਇੱਕ ਤੇ ਇਹ ਆ ਕਿ ਦਿੱਲੀ ਦੇ ਵਿੱਚ ਸਮੀਕਰਨ ਤੇਜ਼ੀ ਨਾਲ ਮਤਲਬ ਕਿ ਬਦਲ ਰਹੇ ਆ। ਸਰਨਾ ਗਰੁੱਪ, ਜੀਕੇ ਗਰੁੱਪ, ਢੀਂਡਸਾ ਗਰੁੱਪ, ਇਹ ਤਕਰੀਬਨ ਉੱਥੇ ਇੱਕਮਿਕ ਹੋ ਕੇ ਚੱਲਣਾ ਸਟਾਰਟ ਕਰ ਚੁੱਕੇ ਆ। ਤੇ ਉਹਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਹੋਣ ਡਿਆ ਕਿ ਇਹਨਾਂ ਦੇ ਜਿਹੜੇ ਨਾਰਾਜ਼ ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਭਿੱਜੇ ਬੰਦੇ ਜਿਹੜੇ ਉਹ ਇੱਧਰ ਨੂੰ ਰੁੱਖ ਕਰ ਰਹੇ ਆ। ਉੱਥੇ 6-7 ਮਹੀਨੇ ਨੂੰ ਇਲੈਕਸ਼ਨ ਆ, ਬਹੁਤ ਵੱਡੀ ਚੁਣੌਤੀ ਜਿਹੜੀ ਆ ਉੱਥੇ ਹੋ ਸਕਦੀ। ਇੱਕ ਚੀਜ਼ ਤੁਹਾਨੂੰ ਹੋਰ ਮੈਂ ਬੜੀ ਦਿਲਚਸਪ ਇੱਥੇ ਅਪਡੇਟ ਕਰ ਦਿੰਦਾ ਕਿ ਗੁਰਦੁਆਰਾ ਚੋਣ ਕਮਿਸ਼ਨਰ ਵੀ ਨਿਯੁਕਤ ਕਰ ਦਿੱਤਾ ਗਿਆ ਕੈਪਟਨ ਸਰਕਾਰ ਵੱਲੋਂ। ਮਤਲਬ ਹੁਣ ਤੁਸੀਂ ਇਸ ਚੀਜ਼ ਨੂੰ ਜੋੜੋ ਕਿ ਜਿਸ ਤਰ੍ਹਾਂ ਹੀ ਢੀਂਡਸਾ ਸਾਹਿਬ ਨਵੀਂ ਪਾਰਟੀ ਦਾ ਗਠਨ ਕਰਦੇ ਆ, ਜਿਸ ਤਰ੍ਹਾਂ ਹੀ ਇਹ ਸਿੱਖ ਲੀਡਰ ਇੱਕ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧੀ ਮੰਚ ਤਿਆਰ ਕਰਦੇ ਆ, ਨਾਲ ਦੀ ਨਾਲ ਜਿਹੜੀ ਅਸਾਮੀ ਬਹੁਤ ਲੰਮੇ ਸਮੇਂ ਤੋਂ ਖਾਲੀ ਸੀ ਉਹ ਭਰ ਦਿੱਤੀ ਜਾਂਦੀ ਹੈ। ਤਾਂ ਚੋਣਾਂ ਦਾ ਰਸਤਾ ਪੱਧਰਾ ਹੈ। ਜਿਵੇਂ ਹੀ ਮਤਲਬ ਕਿ ਕੇਂਦਰ ਸਰਕਾਰ ਹਰੀ ਝੰਡੀ ਦੇਵੇਗੀ ਤਿਵੇਂ ਨਾਲ ਦੇ ਨਾਲ ਚੋਣ ਜਿਹੜੀ ਕਰਵਾਈ ਜਾ ਸਕਦੀ ਹੈ। ਤਾਂ ਇਹ ਆਪਣੇ ਆਪ ਨਾਲ ਕੜੀਆਂ ਕੁਝ ਜੁੜਦੀਆਂ, ਮੈਂ ਜੋੜੀਆਂ, ਬਾਕੀ ਤੁਸੀਂ ਦੇਖ ਲਓ ਕਿ ਗਾਂ ਜੋੜੀਆਂ ਕਿਹਦੀਆਂ ਬਣਦੀਆਂ ਤੇ ਤੋੜੀਆਂ ਵਿਛੋੜੀਆਂ ਕਿਹਦੀਆਂ ਹੁੰਦੀਆਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰ ਰਹੇ ਸੀ ਤੁਸੀਂ ਜਿਹੜੇ ਦਿੱਲੀ ਦੀ ਸਿੱਖ ਸਿਆਸਤ ਦੀ ਨੂੰ ਲੈ ਕੇ, ਸੋ ਕੀ ਬਦਲ ਰਹੇ ਨੇ ਸਮੀਕਰਨ, ਜੇ ਇਸ ਦੇ ਉੱਤੇ ਤੁਸੀਂ ਹੋਰ ਖੋਲ੍ਹ ਕੇ ਦੱਸ ਦਿਓ। ਹਾਂਜੀ, ਉਹਦੇ 'ਚ ਉਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਇਹਨਾਂ ਦਾ ਅਲਾਇੰਸ ਨਹੀਂ ਸੀ ਹੋਇਆ, ਯਾਦ ਹੈ ਨਾ ਤੁਹਾਨੂੰ? ਦਿੱਲੀ 'ਚ ਉਹਨਾਂ ਨੇ ਬਹੁਤੀ ਤਵੱਜੋ ਨਹੀਂ ਸੀ ਦਿੱਤੀ, ਪਰ ਇਹਨਾਂ ਦੇ ਆਪਣੇ ਬੰਦੇ ਇਹਨਾਂ ਦੇ ਬੁੱਕਲ 'ਚੋਂ ਨਿਕਲ ਕੇ ਚਲੇ ਗਏ ਸੀ ਆਪ ਮਾਰੇ। ਬਾਠ ਸਾਹਿਬ ਨੇ ਤੇ ਇਹਨਾਂ ਦੇ ਦਲ ਨੂੰ ਅਲਵਿਦਾ ਹੀ ਕਹਿ ਦਿੱਤੇ ਸੀਗੇ। ਤਾਂ ਇਹਨਾਂ ਦੇ ਵਿੱਚ ਐਸੇ ਬੰਦੇ ਨੇ ਦਿੱਲੀ 'ਚ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜ਼ਿਆਦਾ ਭਿੱਜਦੇ ਆ। ਸੋ ਉੱਥੇ ਕੀ ਹੋਏਗਾ ਕਿ ਜਿੱਦਾਂ ਮੰਨ ਲਓ ਜਿਹੜਾ ਵੀ ਕੋਈ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਯਾਰ ਉਸ ਥਾਂ ਤੇ ਉਸ ਪਲੇਟਫਾਰਮ ਤੇ ਮੈਨੂੰ ਜ਼ਿਆਦਾ ਫਾਇਦਾ ਤੇ ਉਹ ਆਰਾਮ ਨਾਲ ਖਿਸਕ ਸਕਦਾ। ਹਾਲਾਂਕਿ ਅੰਦਰੋਂ ਭਾਵੇਂ ਤਾਂ ਭਾਰਤੀ ਜਨਤਾ ਪਾਰਟੀ ਦੇ ਹੀ ਆ, ਪਰ ਇੱਥੇ ਉਹਨੂੰ ਇੱਕ ਪੰਥਕ ਪਲੇਟਫਾਰਮ ਮਿਲ ਜਾਏਗਾ ਔਰ ਉਹਦੇ ਕੋਲ ਮੌਕਾ ਵੀ ਹੋਏਗਾ। ਸੋ ਇਹ ਸਮੀਕਰਨ ਜਿਹੜੇ ਬਦਲ ਰਹੇ। ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਨੇ ਇਹ ਤੈਅ ਕਰ ਲਿਆ ਕਿ ਅਸੀਂ ਬਾਦਲਾਂ ਦੇ ਨਾਲੋਂ ਤੋੜ ਵਿਛੋੜਾ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਉਹ ਅਕਾਲੀ ਦਲ ਨੂੰ ਉੱਥੋਂ ਬੇਦਖਲ ਕਰਨਗੇ, ਯਾਨੀ ਗੁਰਦੁਆਰਾ ਪ੍ਰਬੰਧਨ। ਕਿਉਂ? ਕਿਉਂਕਿ ਉਸ ਤੋਂ ਬਾਅਦ ਫਿਰ ਪੰਜਾਬ ਦੀ ਜੇ ਐਸਜੀਪੀਸੀ ਚੋਣ ਉਹਨਾਂ ਨੇ ਕਰਾਉਣੀ ਤਾਂ ਨਾਲ ਦੀ ਨਾਲ ਹੀ ਕਰਾ ਦੇਣਗੇ, ਠੀਕ ਹੈ ਨਾ? ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਕਾਬਜ਼ ਆ। ਜੇ ਭਾਜਪਾ ਚਾਹੁੰਦੀ ਆ ਕਿ ਇਹਨਾਂ ਨੂੰ ਪਾਵਰਲੈਸ ਕਰ ਦਿੱਤਾ ਜਾਵੇ ਬਾਦਲਾਂ ਨੂੰ, ਹੁਣ ਨਵੇਂ ਘੋੜੇ ਜਿਹੜੇ ਮੈਦਾਨ 'ਚ ਉਤਾਰੇ ਜਾਣ
ਜਿਹੜੇ ਕਿ એનર્ਜੈਟਿਕ ਹੋਣ, ਜਿਨ੍ਹਾਂ ਦੇ ਬਹੁਤੇ ਜ਼ਿਆਦਾ ਭੇਤ ਨਾ ਖੁੱਲੇ ਹੋਣ, ਤਾਂ ਫਿਰ ਹੋਏਗਾ ਕਿ ਨਾਲ ਦੀ ਨਾਲ SGPC ਚੋਣ ਜਿਹੜੀ ਇੱਥੇ ਕਰਵਾ ਦੇਣਗੇ। ਔਰ ਇੱਥੇ ਕੀ ਆ ਕਿ ਇੱਥੇ ਅੱਗੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਿੱਖ ਆਗੂਆਂ ਨੂੰ ਇਨਡਾਇਰੈਕਟ ਵੇ ਦੇ ਨਾਲ ਸਪੋਰਟ ਕਰੂਗੇ। ਠੀਕ ਹੈ ਨਾ, ਬਣ ਗਈ ਨਾ ਗੱਲ ਕਿ ਸਾਰੇ ਜਿਹੜੇ ਅੰਦਰ ਖਾਤੇ ਵਿਰੋਧੀ ਧਿਰਾਂ ਨੇ ਉਹ ਇਕੱਠੇ ਹੋ ਕੇ ਇਹਨਾਂ ਨੂੰ ਬੇਦਖਲ ਕਰਨਗੇ ਕਿ ਜਿਹੜਾ ਇਹਨਾਂ ਦਾ 20-25% ਵੋਟ ਸ਼ੇਅਰ ਆ ਉਹਨੂੰ ਬਹੁਤ ਵੱਡੀ ਸੱਟ ਜਿਹੜੀ ਆ ਉਹ ਬਚਾ ਕੇ ਤੇ ਉਸ ਤੋਂ ਬਾਅਦ ਦੋਨੇ ਰਾਹ ਪੱਧਰੇ ਕਰ ਲੈ ਜਾਣ। ਇੱਕ ਤੇ SGPC ਇਹਨਾਂ ਤੋਂ ਖੋਲੀ ਜਾਵੇ, ਦੂਸਰਾ ਇਹ ਆ ਕਿ ਜਿਹੜਾ ਵੋਟ ਬੈਂਕ ਆ ਉਹ ਇਹਨਾਂ ਦਾ ਖਿਸਕਾ ਲਿਆ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਮੱਥਿਓਂ ਨਹੀਂ ਲੈ ਰਿਹਾ ਉੱਡਦਾ ਪੰਜਾਬ ਦਾ ਟੈਗ। ਹਾਂਜੀ, ਇਹ ਨਹੀਂ ਲੈ ਰਿਹਾ, ਦੁੱਖ ਨਾਲ ਕਹਿਣਾ ਪੈ ਰਿਹਾ ਕਿ ਨਹੀਂ ਲੈ ਰਿਹਾ, ਕਿਉਂਕਿ ਹੁਣ ਇੱਕ ਸਰਵੇ ਹੈ। ਹਾਲਾਂਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹਨਾਂ ਨੇ ਤਾਂ ਪਰਸੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਇਸ ਮੁੱਦੇ ਦੇ ਬਾਬਤ, ਪਰ ਕਿਉਂਕਿ ਦੇਖੋ ਉਹ ਉਹਨਾਂ ਦੀ ਰਾਜਨੀਤੀ ਆ, ਉਸ ਟਾਈਮ ਤੱਕ ਕੋਈ ਮੀਡੀਆ ਰਿਪੋਰਟ ਜਾਂ ਕੋਈ ਆਫੀਸ਼ੀਅਲ ਰਿਪੋਰਟ ਨਹੀਂ ਸੀ ਆਈ। ਪਰ ਹੁਣ ਇਹ ਅੱਜ ਮੀਡੀਆ ਦੇ ਵਿੱਚ ਸ਼ਾਇਆ ਹੋ ਗਈ ਆ। ਇਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਕਿ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਜਿਹੜਾ ਉਹਦੇ ਅੰਕੜੇ ਆ, ਉਹ ਕਹਿੰਦੇ ਆ ਕਿ ਸਮਾਜਿਕ ਤੇ ਨਿਆਂ ਮੰਤਰਾਲਾ ਕਿਹਾ ਜਾਂਦਾ ਵੈਸੇ, ਤਾਂ ਉਹ ਜਿਹੜਾ ਮੰਤਰਾਲਾ ਉਹਦੇ ਅੰਕੜੇ ਜਿਹੜੇ ਆਏ ਆ ਉਹ ਹੈਰਾਨ ਕਰਦੇ ਆ। ਹੈਰਾਨ ਇਉਂ ਕਰਦੇ ਆ ਕਿ ਪਹਿਲੀ ਗੱਲ ਤੇ ਕਿ ਰਾਜਸਥਾਨ ਦੇ ਵਿੱਚ ਨਸ਼ੇ ਤੋਂ 33 ਦੇ 33 ਜ਼ਿਲ੍ਹੇ ਹੀ ਪ੍ਰਭਾਵਿਤ ਪਾਏ ਗਏ ਆ। ਤਾਂ ਇਹ ਇੱਕ ਬਹੁਤ ਵੱਡੀ ਗੱਲ, ਕਿਉਂਕਿ ਆਪਾਂ ਐਗਜ਼ਾਮਪਲ ਜਦੋਂ ਵੀ ਦਿੰਦੇ ਹਾਂ ਤੇ ਆਪਾਂ ਨੇ ਅਸੀਂ ਯਾਰ ਰਾਜਸਥਾਨ ਵੀ ਦੇਖੋ, ਉੱਥੇ ਦੇ ਭੁੱਕੀ ਦੇ ਠੇਕੇ ਵੀ ਖੁੱਲੇ ਰਹੇ ਆ, ਮਤਲਬ ਕਿ 4-5 ਸਾਲ ਪਹਿਲਾਂ ਹੀ ਬੰਦ ਹੋਇਆ ਤੇ ਲੋਕ ਉੱਥੇ ਨਸ਼ੇ ਤੋਂ ਬਚੇ ਆ। ਪਰ ਇਹ ਜਿਹੜਾ ਸਰਵੇਖਣ ਆ ਇਸ ਗੱਲੋਂ ਸਾਡਾ ਭਰਮ ਤੋੜਦਾ ਕਿ ਰਾਜਸਥਾਨ ਦੇ ਵਿੱਚ ਨਸ਼ਾ ਬਹੁਤ ਘੱਟ ਆ। ਤਾਂ ਉਹ ਕਹਿੰਦੇ ਕਿ 33 ਦੇ 33 ਜ਼ਿਲ੍ਹੇ ਕਿਤੇ ਨਾ ਕਿਤੇ ਇਨਫੈਕਟਡ ਹੈਗੇ ਨਸ਼ੇ ਦੀ ਬਿਮਾਰੀ ਤੋਂ। ਅੱਗੇ ਪੰਜਾਬ ਬਾਰੇ ਉਹ ਕਹਿੰਦੇ ਆ ਕਿ 22 ਚੋਂ 18 ਜ਼ਿਲ੍ਹੇ ਲਗਭਗ ਮਤਲਬ ਕਿ 81.81 ਇਹ ਦਰ ਦੇ ਨਾਲ ਜੋ ਪੰਜਾਬ ਹੈ, ਪੰਜਾਬ ਵੀ ਚਲਿਆ ਪਿਆ ਨਸ਼ੇ ਨਾਲ, ਮਤਲਬ ਕਿ 22 ਚੋਂ 18 ਜ਼ਿਲ੍ਹੇ। ਚੰਡੀਗੜ੍ਹ ਉਹ ਇੱਕ ਦਾ ਇੱਕ, ਉਹ ਤਾਂ ਕਿਉਂਕਿ ਯੂਪੀ ਆ। ਹਰਿਆਣੇ ਦੇ 22 ਜ਼ਿਲ੍ਹਿਆਂ ਚੋਂ 10 ਬਾਰੇ ਕਿਹਾ ਗਿਆ ਕਿ ਉੱਥੇ ਬਹੁਤ ਜ਼ਿਆਦਾ ਬਿਮਾਰੀ ਹੈ ਨਸ਼ੇ ਦੀ। ਜੰਮੂ ਕਸ਼ਮੀਰ ਦੇ 22 ਜ਼ਿਲ੍ਹਿਆਂ ਚੋਂ 10, ਪਰ ਹਿਮਾਚਲ ਬਚਿਆ ਕੁਛ ਹੱਦ ਤੱਕ 12 ਚੋਂ ਸਿਰਫ 4 ਜ਼ਿਲ੍ਹੇ ਐਸੇ ਪਾਏ ਗਏ ਜੋ ਨਸ਼ਾ ਪ੍ਰਭਾਵਿਤ ਜ਼ਿਆਦਾ ਨੇ। ਸੋ ਇਹ ਚੀਜ਼ ਜਿਹੜੀ ਆ ਹੁਣ ਸਭ ਦੇ ਸਾਹਮਣੇ ਕਲੈਰਿਟੀ ਲੈ ਕੇ ਆਉਂਦੀ ਆ ਕਿ ਕੀ ਮਸਲਾ ਤੇ ਕੀ ਇਸ ਮਸਲੇ ਦੀ ਸਮੱਸਿਆ ਹੈ। ਸਮੱਸਿਆ ਬਸ ਇਹੋ ਹੀ ਆ ਕਿ ਪੰਜਾਬ ਦੇ ਵਿੱਚ ਬੇਸ਼ੱਕ ਇਹ ਕਹਿੰਦੇ ਕਿ 4 ਜ਼ਿਲ੍ਹੇ ਬਚੇ, ਪਰ 4 ਜ਼ਿਲ੍ਹੇ ਹੋ ਸਕਦਾ ਕਿ ਥੋੜਾ ਬਹੁਤਾ ਦੂਜੇ ਜ਼ਿਲ੍ਹਿਆਂ ਤੋਂ ਘੱਟ ਹੋਣ, ਪਰ ਇਹ ਥੋੜੀ ਆਪਾਂ ਕਹਿ ਸਕਦੇ ਕਿ 4 ਜ਼ਿਲ੍ਹੇ ਜਿਹੜੇ ਆ ਉਹ ਬਿਲਕੁਲ ਨਸ਼ਾ ਮੁਕਤ ਹੋਆ। ਐਸਾ ਕੁਛ ਨਹੀਂ ਹੈ, ਕਿਉਂਕਿ ਇੱਥੇ ਲਾਕਡਾਊਨ ਦੇ ਦਰਮਿਆਨ ਵੀ ਓਵਰਡੋਜ਼ ਨਾਲ ਮੌਤਾਂ ਹੋਈਆਂ। ਇੱਥੇ ਕੱਲ ਇੱਕ ਦੈਨਿਕ ਭਾਸਕਰ ਅਖਬਾਰ ਦੇ ਵਿੱਚ ਉਹ ਖਬਰ ਛਪੀ ਸੀਗੀ ਤੇ ਉਹਦੇ ਵਿੱਚ ਇੱਕ ਫੋਟੋ ਲੱਗੀ ਸੀ ਮੁੰਡੇ ਦੀ, ਮਤਲਬ ਕਿ ਆ ਜਿਹੜੀ ਹੁੰਦੀ ਹੈ ਨਾ ਆਪਾਂ ਕਹੀਏ ਗੁੱਟ ਵਾਲੀ ਜਗ੍ਹਾ, ਉਹਦੇ ਵਿੱਚ ਸਿਰਿੰਜ ਕੱਢੀ ਪਈ ਸੀ, ਲਹੂ ਲੁਹਾਣਾ ਹੋਇਆ ਪਿਆ ਸੀ ਤੇ ਮਰਿਆ ਪਿਆ ਸੀ, ਹੱਥ ਆਕੜ ਗਿਆ ਸੀ, ਸਿਰਿੰਜ ਉਸੇ ਤਰ੍ਹਾਂ ਹੀ ਹੱਥ 'ਚ। ਇਸ ਤਰ੍ਹਾਂ ਲੱਗਦਾ ਸੀਗਾ ਜਿਸ ਤਰ੍ਹਾਂ ਉਹ ਪੰਜਾ ਨਹੀਂ ਉਹਦਾ, ਉਹ ਪੰਜਾਬ ਆ ਤੇ ਪੰਜਾਬ ਦੇ ਹਿੱਕ ਦੇ ਵਿੱਚ ਉਹ ਸੂਈ ਦਿੱਤੀ ਪਈ ਆ, ਇਸ ਤਰ੍ਹਾਂ ਮਹਿਸੂਸ ਹੁੰਦਾ ਸੀਗਾ। ਸੋ ਸਿੰਥੈਟਿਕ ਡਰੱਗ ਦਾ ਕਾਰੋਬਾਰ, ਅੰਕੜੇ ਕੁਛ ਵੀ ਕਹੀ ਜਾਣ, ਮੈਂ ਇਹਨਾਂ ਦੇ ਨਾਲ ਬਹੁਤਾ ਸਹਿਮਤ ਨਹੀਂ ਹੁੰਦਾ ਕਿਉਂਕਿ ਗਰਾਊਂਡ ਲੈਵਲ ਦੇ ਅੰਕੜੇ ਨਹੀਂ ਹੁੰਦੇ। ਤਾਂ ਅੰਕੜੇ ਜੋ ਮਰਜ਼ੀ ਕਹੀ ਜਾਣ, ਸਾਡੇ ਇੱਥੇ ਇਹ ਹਾਲ ਦੀ ਘੜੀ ਜੋ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਅਸੀਂ ਸਪਲਾਈ ਲਾਈਨ ਤੋੜ ਦਿੱਤੀ, ਐਸਾ ਕੋਈ ਅਸਰ ਨਹੀਂ। ਹਾਂ, ਗਰੀਬ ਗੁਰਬਾ ਥੋੜਾ ਜਿਹਾ ਤੰਗ ਆ, ਨਸ਼ਾ ਮਹਿੰਗਾ ਹੋ ਗਿਆ। ਜਿਹੜੇ ਅਮੀਰ ਆ ਉਹਨਾਂ ਦੇ ਘਰਾਂ 'ਚ ਸਿੰਥੈਟਿਕ ਡਰੱਗ ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਜਿਹੜੀ ਆ ਹੋਮ ਡਿਲੀਵਰੀ ਹੋਣ ਡਈ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇਧਰਲੇ ਪਾਸੇ ਹੱਲਾ ਕੀਤਾ ਜਾਵੇ। ਤੇ ਜੇ ਹੁਣ ਇਸ ਤਰ੍ਹਾਂ ਦਾ ਕੋਈ ਇਹਨਾਂ ਨੇ ਸਰਵੇਖਣ ਕਰਾ ਹੀ ਲਿਆ ਕੇਂਦਰ ਵਾਲਿਆਂ ਨੇ, ਤੇ ਇਹਨਾਂ ਨੂੰ ਫਿਰ ਕੌਮੀ ਡਰੱਗ ਪਾਲਿਸੀ ਲਿਆਉਣੀ ਚਾਹੀਦੀ ਆ ਕਿ ਜਿੱਥੇ ਜਿੱਥੇ ਨਿਸ਼ਾਨਦੇਹੀ ਕਰਦੇ ਆ ਉੱਥੇ ਉੱਥੇ ਉਸ ਹਿਸਾਬ ਦੇ ਨਾਲ ਪਾਲਿਸੀ ਦੇਣ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਿਜਲੀ ਸੋਧ ਬਿੱਲ ਦੇ ਉੱਤੇ ਸਟੈਂਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਸਵਾਲ ਬਣਨ ਲੱਗਾ, ਉਸ ਦਾ ਸਟੈਂਡ। ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਸਟੈਂਡ ਹੈ, ਇਹਨਾਂ ਨੇ ਹੁਣ ਥੋੜੇ ਦਿਨ ਪਹਿਲਾਂ ਆਖਿਆ ਸੀਗਾ ਕਿ ਬਿਜਲੀ ਸੋਧ ਬਿੱਲ ਹੈ ਜਿਹੜਾ ਫੈਡਰਲ ਢਾਂਚੇ ਤੇ ਸਿੱਧਾ ਆ ਰਿਹਾ ਕੇਂਦਰ ਸਰਕਾਰ ਦਾ। ਔਰ ਇਹ ਉਦੋਂ ਗੱਲ ਕਹੀ ਸੀ ਇਹਨਾਂ ਨੇ ਜਿੱਦਣ ਢੀਂਡਸਾ ਸਾਹਿਬ ਦਾ ਦਲ ਆ ਜਿਹੜਾ ਹੋਂਦ ਦੇ ਵਿੱਚ ਆ ਗਿਆ। ਸੋ ਸੁਖਬੀਰ ਸਾਹਿਬ ਉਸ ਦਿਨ ਬੋਲਦੇ ਆ, ਅਦਰਵਾਈਜ਼ ਦੇਖੋ ਆਰਡੀਨੈਂਸ ਆਇਆ। ਸਵਾਲ ਹੁਣ ਕਿੱਥੇ ਹੋ ਰਿਹਾ? ਸੁਖਬੀਰ ਸਿੰਘ ਬਾਦਲ ਇਸੇ ਕਰਕੇ ਨਾ ਕਈ ਮਰਤਬਾ ਬਹੁਤ ਹੌਲੇ ਦਰਜੇ ਦੇ ਸਿਆਸਤਦਾਨ ਜਿਹੜੇ ਆ ਉਹ ਸਾਬਤ ਹੁੰਦੇ ਆ। ਜਿਵੇਂ ਹੁਣ ਆਮ ਆਦਮੀ ਪਾਰਟੀ ਨੇ ਘੇਰ ਲਿਆ ਨਾ, ਆਖਿਆ ਕਿ ਦੇਖੋ ਤੁਹਾਡੇ ਘਰ ਦੇ ਜਿਹੜੇ ਆ ਮਤਲਬ ਕਿ ਬੀਬਾ ਬਾਦਲ ਹੈ ਜਿਹੜੇ,
ਉਹ ਖੁਦ ਕੈਬਨਿਟ 'ਚ ਆ, ਤਾਂ ਸਾਈਨ ਤੇ ਉਹਨਾਂ ਨੇ ਕੀਤੇ ਹੋਣੇ ਨਾ, ਨਾਲ ਮੰਤਰੀ ਮੰਡਲ ਨੇ ਸਾਈਨ ਕੀਤੇ ਆ ਨਾ। ਜਿਹੜਾ ਇਹ ਪਬਲਿਕ ਡੋਮੇਨ 'ਚ ਹੈ ਬਿਜਲੀ ਸੋਧ ਬਿੱਲ ਕੀ ਆ, ਮੈਂ ਤੁਹਾਨੂੰ ਸੰਖੇਪ 'ਚ ਦੱਸ ਦੇਣਾ ਕਿ ਇਹਦੇ ਵਿੱਚ ਸਿੱਧੇ ਤੌਰ ਤੇ ਜੇ ਦੱਸਾਂ ਪੰਜਾਬੀ 'ਚ ਇਹ ਆ ਕਿ ਸਾਰੇ ਜਿਹੜੇ ਅਖਤਿਆਰਾਤ ਹੁੰਦੇ ਆ ਬਿਜਲੀ ਸਪਲਾਈ ਨੂੰ ਲੈ ਕੇ, ਜਨਰੇਟ ਨੂੰ ਲੈ ਕੇ, ਜੋ ਵੀ ਡਿਸਟਰੀਬਿਊਸ਼ਨ ਨੂੰ ਲੈ ਕੇ, ਟਰਾਂਸਮਿਸ਼ਨ ਨੂੰ ਲੈ ਕੇ, ਉਹਦੇ ਵਿੱਚ ਕੀ ਆ ਕਿ ਸਟੇਟਾਂ ਦਾ ਅਧਿਕਾਰ ਬਹੁਤ ਹੀ ਜ਼ਿਆਦਾ ਘੱਟ ਕਰ ਦਿੱਤਾ ਗਿਆ, ਸੀਮਿਤ ਕਰ ਦਿੱਤਾ ਗਿਆ। ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਕੇਂਦਰ ਲੈ ਗਿਆ। ਮਤਲਬ ਕਿ ਜੋ ਉਹਦਾ ਡਰਾਫਟ ਹੈ, ਜੇ ਕਿਸੇ ਨੇ ਪੜ੍ਹਨਾ ਤੁਸੀਂ ਗੂਗਲ ਤੇ ਜਾ ਕੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਸਰਚ ਕਰੋਗੇ, PDF ਤੁਹਾਨੂੰ ਮਿਲ ਜਾਣੀ ਹੈ, ਤੁਸੀਂ ਪੜ੍ਹ ਸਕਦੇ ਹੋ। ਅੰਗਰੇਜ਼ੀ ਦੇ ਵਿੱਚ ਆ, ਮੈਂ ਤੇ ਅੰਗਰੇਜ਼ੀ 'ਚ ਪੜ੍ਹਨ ਲੱਗਿਆ ਬੜਾ ਸਮਾਂ ਲੈ ਜਾਂਦਾ ਤੇ ਕਈ ਵਾਰ ਹੈਲਪ ਵੀ ਲੈਣੀ ਪੈਂਦੀ ਆ, ਲਾਜੋ ਮੁਫਤ ਕਾਨੂੰਨੀ ਸਹਾਇਤਾ ਵੀ ਲੈਣੀ ਪੈਂਦੀ ਆ। ਤਾਂ ਕਹਿਣ ਦਾ ਭਾਵ ਹੈ ਕਿ ਤੁਸੀਂ ਪੜ੍ਹ ਸਕਦੇ ਹੋ ਕੱਲਾ ਕੱਲਾ ਨੁਕਤਾ, ਪਰ ਸੰਖੇਪ ਸਾਰ ਉਹਦਾ ਆਹੀ ਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸੀਮਿਤ ਕਰ ਦਿੱਤਾ ਗਿਆ, ਜੋ ਰਾਜ ਬਹੁਤ ਜ਼ਿਆਦਾ ਇਸ ਮਾਮਲੇ 'ਚ ਅਧਿਕਾਰ ਰੱਖਦੇ ਸੀਗੇ। ਤਾਂ ਕੁਛ ਨੁਕਤੇ ਉਹਦੇ 'ਚ ਆਏ ਆ ਕਿ ਕਿਸਾਨਾਂ ਦੀ ਜਿਹੜੀ ਸਬਸਿਡੀ ਖਾਤਿਆਂ 'ਚ ਜਾਵੇ, ਸਬ ਲਾਇਸੈਂਸਰੀ ਉਹ ਲਿਆਂਦੀ ਇਹਨਾਂ ਨੇ ਪਾਲਿਸੀ, ਕਈ ਨੁਕਤੇ ਆ। ਤਾਂ ਹੁਣ ਇਹ ਸਵਾਲ ਉੱਠਦੇ ਪਏ ਕਿ ਜਦੋਂ ਤੁਸੀਂ ਹੁਣ ਪਬਲਿਕ ਓਪੀਨੀਅਨ ਵਾਸਤੇ ਲਿਆਂਦਾ ਡਰਾਫਟ, ਤਾਂ ਡਰਾਫਟ ਬਣਾਉਣ ਵੇਲੇ ਤੇ ਬੀਬਾ ਬਾਦਲ ਨੂੰ ਪਤਾ ਸੀ ਨਾ ਕਿ ਕਿਸ ਤਰ੍ਹਾਂ ਜਾ ਰਿਹਾ ਹੈ, ਤਾਂ ਉਦੋਂ ਕਿਉਂ ਨਹੀਂ ਬੋਲੇ? ਹੁਣ ਵਾਕਿਆ ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਫੈਡਰਲ ਢਾਂਚੇ ਦੀ ਗੱਲ ਕਰਦੇ ਹੋ ਕਿ ਫੈਡਰਲ ਢਾਂਚੇ ਤੇ ਵਾਰ ਕੀਤਾ ਜਾ ਰਿਹਾ, ਤਾਂ ਫਿਰ ਤੁਹਾਡੀ ਸੁੱਕੀ ਕਸ਼ਮੀਰ ਦੇ ਮੁੱਦੇ ਤੇ ਜਿਹੜੀ ਆ ਉਹ ਵੀ ਤੁਹਾਨੂੰ ਸਵਾਲ ਕਰੇਗੀ ਕਿ ਉਹਨਾਂ ਦਾ ਵੀ ਇੱਕ ਫੈਡਰਲ ਰਾਈਟ ਸੀਗਾ, ਸੰਘੀ ਰਾਈਟ ਸੀਗਾ ਉਹਨਾਂ ਦਾ ਵੀ, ਕਿਉਂਕਿ ਉਹ ਇੱਧਰ ਰਲੇ ਸੀਗੇ ਤਾਂ ਕੁਛ ਆਟੋਨੋਮੀ ਦਿੱਤੀ ਗਈ ਸੀ ਇਸ ਸ਼ਰਤ ਤੇ। ਤਾਂ ਜਦ ਉਹ ਖੋਈ ਗਈ, ਨਾ ਸਿਰਫ ਖੋਈ ਗਈ, ਚਲੋ ਕਿਤੇ ਨਾ ਕਿਤੇ ਦੂਜੇ ਨਾਗਰਿਕਾਂ ਲਈ ਉਹ ਵਿਤਕਰੇਬਾਜ਼ੀ ਦਾ ਹਵਾਲਾ ਦੇ ਕੇ ਖੋਈ ਗਈ, ਪਰ ਉਹਨਾਂ ਦੀ ਜਿਹੜੀ ਇੱਕ ਪੋਲੀਟੀਕਲ ਪਾਵਰ ਸੀਗੀ, ਅਸੈਂਬਲੀ ਸੀ ਜਿਹੜੀ, ਤੁਸੀਂ ਉਹ ਵੀ ਡਿਸੋਲਵ ਕਰ ਦਿੱਤੀ, ਉਹ ਵੀ ਖਤਮ ਕਰ ਦਿੱਤੀ। ਹਾਲ ਦੀ ਘੜੀ ਕੋਈ ਉਹਨੂੰ ਦੁਬਾਰਾ ਹੋਂਦ 'ਚ ਲਿਆਉਣ ਵਾਸਤੇ ਕੋਈ ਤੁਸੀਂ ਚਾਰਾਜ਼ੋਈ ਨਹੀਂ ਕਰ ਰਹੇ। ਤਾਂ ਕਿਤੇ ਨਾ ਕਿਤੇ ਸਵਾਲ ਫਿਰ ਤੁਹਾਡੀ ਪਹੁੰਚ ਤੇ ਉੱਠਣਗੇ ਕਿ ਜਿਸ ਸਮੇਂ 'ਤੇ ਤੁਹਾਨੂੰ ਲੱਗਦਾ ਕਿ ਯਾਰ ਕੇਂਦਰ ਸਰਕਾਰ ਸਾਡੀ ਰਾਜਨੀਤੀ ਨੂੰ ਇੱਥੇ ਨੁਕਸਾਨ ਪਹੁੰਚਾ ਰਹੀ ਆ, ਤਾਂ ਉਸ ਸਮੇਂ ਤੁਸੀਂ ਕੇਂਦਰ ਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਜਦੋਂ ਤੁਹਾਡੇ ਹੱਲ ਹੋ ਜਾਂਦੇ ਆ ਮਸਲੇ, ਫਿਰ ਤੁਸੀਂ ਗੱਲ ਹੀ ਨਹੀਂ ਕਰਦੇ। ਸੋ ਇਹ ਰਾਜਨੀਤੀ ਜਿਹੜੀ ਸੁਖਬੀਰ ਸਿੰਘ ਬਾਦਲ ਵਾਸਤੇ ਹਮੇਸ਼ਾ ਇੱਕ ਪੰਗੇਬਾਜ਼ੀ ਦਾ ਸਬਬ ਰਹੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।